असलामुअलैकुम। गुड मॉर्निंग सोहणियो, गुड मॉर्निंग। देखो शायद ਤੁਹਾਨੂੰ ਨਜ਼ਰ ਆ ਰਿਹਾ ਹੋਵੇ ਕਿ ਦੋ ਪਰਿੰਦੇ ਬੈਠੇ ਨੇ ਇਹਦੇ ਉੱਪਰ, ਦਰਖਤ ਦੇ ਉੱਪਰ। ਮੈਂ ਜ਼ੂਮ ਕਰਕੇ ਦਿਖਾਨੀ ਆ। ਇਹ ਦੇਖੋ ਵਿਚਾਰੇ, ਬਾਹਰ ਖਾਸੀ ਠੰਡਕ ਹੈ ਪਰ ਵਿਚਾਰੇ ਬੈਠੇ ਨੇ ਕਿਉਂਕਿ ਅੱਲਾਹ ਪਾਕ ਨੇ ਇਹਨਾਂ ਨੂੰ ਐਸੀ ਸਲਾਹੀਅਤ ਦਿੱਤੀ ਹੈ ਕਿ ਸਰਦੀ ਵੀ ਬਰਦਾਸ਼ਤ ਕਰ ਲੈਂਦੇ ਨੇ। ਇਹਨਾਂ ਦੇ ਪਰਾਂ ਵਿੱਚ ਇੰਨੀ ਜਿਹੜਾ ਨਾ ਤਾਕਤ ਹੈ ਕਿ ਇਹ ਠੰਡ ਤੋਂ ਬਚ ਜਾਂਦੇ ਨੇ। ਬਹਿਰਹਾਲ ਦੇਖ ਲਓ ਜੀ, ਸੁਬਾਹ ਸੁਬਾਹ ਦਾ ਮੰਜ਼ਰ ਹੈ। ਕਹਿੰਦੇ ਨੇ ਸੁਬਾਹ ਸੁਬਾਹ ਉੱਠ ਕੇ ਤੁਸੀਂ ਜਿਹੜਾ ਨਾ ਸਬਜ਼ਾ ਦੇਖੋ, ਤੁਹਾਡੀ ਅੱਖਾਂ ਵਾਸਤੇ ਬਹੁਤ ਅੱਛਾ ਹੁੰਦਾ ਹੈ। ਤੇ ਤਾਜ਼ੀ ਹਵਾ 'ਚ, ਤੇ ਤਾਜ਼ੀ ਹਵਾ 'ਚ ਨਿਕਲਿਆ, ਯਕੀਨ ਮੰਨੋ ਅੱਜ ਬਹੁਤ ਠੰਡਕ ਹੈ ਔਰ ਪੂਰੀ ਫੀਲਿੰਗ ਆ ਰਹੀ ਹੈ कि कपकपी वाली। तो बस मैं निकल आई हाँ कि तेरा क्या बनेगा कालिया। तो हुण कालिया अगे पता नहीं की बनना वे कि ठंड ठंड आई जा रही है। दूर तुहानूं सारी धुंध सारी नज़र आ रही होनी है। तो मैं बस अज जल्दी अख खुल गई मेरी, तो मैं जड़ा ना मैं क्या कहते हैं बाहर आ गई हाँ, नाश्ते की तैयारी करन लगी सा। ते सोच रही सा की नाश्ता करा। फिर अज मैं सोचा कि ठंडक के हिसाब के नाल जाने जी अपने गार्डन विचों ताज़ा ताज़ा पुदीना ਜਿਹੜਾ लसन है ना, हरा लसन ਸੁੱਕਦਾ ਜਾਂਦਾ ਪਿਆ। ਕੱਲ ਮੈਂ ਦੇਖਿਆ ਸੀ, ਮੈਂ ਕਿਹਾ ਚਲੋ ਤੋੜ ਕੇ ਲੈ ਕੇ ਆਈਏ। ਹਰੇ ਲਸਣ ਦਾ ਅਸੀਂ ਅੱਜ ਆਮਲੇਟ ਬਣਾਈਏ ਜਾਂ ਅੰਡੇ ਵਾਲਾ ਪਰਾਠਾ ਬਣਾਈਏ। ਪਰ ਹਰੇ ਲਸਣ ਨੂੰ ਅਸੀਂ ਯੂਜ਼ ਕਰਾਂਗੇ ਕਿਉਂਕਿ ਇੰਨੀ ਮਿਹਨਤ ਨਾਲ ਅਸੀਂ ਉਗਾਇਆ ਵੇ। ਅਤੇ ਇਹ ਮੈਂ ਕੱਲ ਦੇਖਿਆ ਸੁੱਕਦਾ ਜਾ ਰਿਹਾ ਸੀ। ਅੱਜ ਅਸੀਂ ਇਹਦਾ ਕੁਛ ਨਾਸ਼ਤੇ ਦਾ ਇਹਤਮਾਮ ਕਰਨੇ ਆ। ਚਲੋ ਜੀ, ਫਿਰ ਭੁੱਕਾਂ ਹੋ ਜਾਣਗੀਆਂ ਸਾਡੀਆਂ ਦੁਬਾਰਾ ਤੋਂ ਉਗਣਗੀਆਂ। ਅਸੀਂ 10-15 ਦਿਨ ਬਾਅਦ ਇਹਨੂੰ ਫਿਰ ਜਾਂ ਹਫ਼ਤੇ ਬਾਅਦ ਫਿਰ ਦੁਬਾਰਾ ਯੂਜ਼ ਕਰ ਲਾਂਗੇ। ਤਾਂ ਚਲੋ ਜੀ, ਇਹ ਮੈਂ ਕਰ ਲਿਆ। ਮੈਂ ਜਾ ਕੇ ਅੰਦਰ ਇਹਨੂੰ ਸਾਫ਼ ਕਰਨੀ ਆ। ਪੂਰੀ ਖਾਮੋਸ਼ੀ ਛਾਈ ਪਈ ਹੈ ਹਰ ਵੇਲੇ ਔਰ ਬਿਲਕੁਲ ਅੱਜ ਤਾਂ ਐਸਾ ਲੱਗਦਾ ਦਸੰਬਰ ਦੀ ਠੰਡ ਹੁੰਦੀ ਹੈ ਨਾ, ਇਸ ਟਾਈਪ ਦੀ ਸਰਦੀ ਪੈ ਰਹੀ ਹੈ। ਚਲ ਪਰਾਠਾ ਅਸੀਂ ਤਵੇ 'ਤੇ ਪਾ ਦਿੱਤਾ ਹੈ, ਰੈਡੀਮੇਡ ਪਰਾਠਾ ਵੀ। ਨਾਲ ਜਿਹੜਾ ਮੈਂ ਲੈ ਕੇ ਆਈ ਸੀ ਲਸਣ ਆਪਣਾ ਤਾਜ਼ਾ ਤਾਜ਼ਾ, ਗਾਰਲਿਕ ਤੋੜ ਕੇ ਹੁਣ ਮੈਂ ਅੰਡੇ ਵਿੱਚ ਨਮਕ ਮਿਰਚ ਪਾ ਕੇ ਇਹ ਗਾਰਲਿਕ ਨੂੰ ਕੱਟ ਲਿਆ। ਅਤੇ ਥੋੜ੍ਹੇ ਥੋੜ੍ਹੇ ਖ਼ਰਾਬ ਵੀ ਨਿਕਲ ਗਏ, ਉਹ ਮੈਂ ਕੱਢ ਦਿੱਤੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਖ਼ਰਾਬ ਉੱਪਰੋਂ ਸੁੱਕ ਗਈਆਂ ਸਨ ਡੰਡੀਆਂ। ਮੈਨੂੰ ਰੈਡੀਮੇਡ ਪਰਾਠਾ ਇੰਨਾ ਜ਼ਿਆਦਾ ਪਸੰਦ ਨਹੀਂ ਹੈ। ਕਿ ਘਰ ਦਾ ਜਿਹੜਾ ਪਰਾਠਾ ਬਣਦਾ ਵੇ ਨਾ, ਉਹ ਜ਼ਬਰਦਸਤ ਹੁੰਦਾ ਵੇ। ਪਰ ਇਹ ਕਿਉਂਕਿ ਹੁਣ ਯੂਸਫ ਹੁਰੀ ਆਏ ਸਨ, ਬੱਚੇ ਪਏ ਹੋਏ ਸਨ, ਅਤੇ ਜ਼ਾਇਆ ਤਾਂ ਨਹੀਂ ਕਰਨੇ ਨਾ। ਤਾਂ ਇਸ ਤੋਂ ਮੈਂ ਕਿਹਾ ਚਲੋ ਇੱਕ ਇੱਕ ਕਰਕੇ ਵੀਕ 'ਚ ਇੱਕ ਦਫਾ ਫਿਰ ਮੈਂ ਖਾ ਲੈਂਦੀ ਹਾਂ ਤਾਂ ਕਿ ਇਹਨਾਂ ਨੂੰ ਠਿਕਾਣੇ ਲਾ ਦਈਏ ਬਈ। ਪਰਾਠਾ ਸਾਡਾ ਬਣ ਰਿਹਾ ਹੈ, ਨਾਲ ਨਾਲ ਅਸੀਂ ਆਪਣੀ ਚਾਹ ਦਮ ਕਰ ਦੇਵਾਂਗੇ ਜਦੋਂ ਤੱਕ ਇਹਦਾ ਕਲਰ ਨਿਕਲੇ। ਪਰਾਠੇ ਨੂੰ ਅਸੀਂ ਸੇਕ ਕੇ ਥੋੜ੍ਹਾ ਇੱਕ ਤਰਫ ਕਰ ਲਿਆ। ਹੁਣ ਤਵੇ ਦੇ ਉੱਤੇ ਅਸੀਂ ਪਾ ਦਾਂਗੇ ਜੀ ਇਹ ਸਾਰਾ ਸਾਡਾ ਜਿਹੜਾ ਅੰਡਾ। शदीद किस्म का खूबसूरत बनेगा हसीना आलम। पराठे के साइज़ का ही असीं इहनूं रखांगे ताकि अच्छी तरह सारा जिहड़ा वे इहदे उपर हो जाए। चलो जी, ज़बरदस्त गार्लिक पराठा तैयार है। ये बहुत अच्छा होता है। गार्लिक तो ऐसी सेहत वास्ते बहुत अच्छा होता है, पर सर्दियों दी सवेर सवेर होवे ठंडे ठंडे मौसम च पराठा बहुत मज़े देता है। सादा पराठा होवे, आमलेट होवे, अलग तो आमलेट बना लो, फ्राई अंडे दे नाल खाओ, लेकिन भाई पराठा पराठे नालों शायद चंगी खुराक दुनिया में कोई नहीं है। मैनू तो जो ना पराठा इन्ना पसंद है। असी बचपन च रज रज के परौंठे खाधे ने, तो इस तो मैनू बड़ा पसंद है। और सब तो अच्छी मेरा ख्याल डाइट है ही। आराम दे नाल चाह ना खा लो, सादा खा लो, नमक पाया हुए आटे विच ते सादा भी खाओ पराठा, बहुत चंगा लगता वे। वीकेंड ग्रोसरी वास्ते असी आ गए टेस्को स्टोर। तो हर हफ्ते इत्थे दा चक्कर लगदा वे और एक देसी स्टोर है, ਉੱਥੋਂ ਅਸੀਂ ਸਬਜ਼ੀਆਂ ਲੈਂਦੇ ਹਾਂ। ਟਮਾਟਰ, ਹਰੀ ਮਿਰਚ, ਧਨੀਆ ਔਰ ਜਿਹੜੀ ਸਬਜ਼ੀ ਔਰ ਗੋਸ਼ਤ ਵਗੈਰਾ ਦੂਸਰੇ ਸਟੋਰ ਤੋਂ ਮਿਲਦਾ ਵੇ। ਲੇਕਿਨ ਹਰ ਹਫ਼ਤੇ ਇਹਨਾਂ ਸਟੋਰਾਂ ਦਾ ਚੱਕਰ ਲੱਗਦਾ ਵੇ। ਸੋਹਣੇ ਸੋਹਣੇ ਫੁੱਲ ਨਜ਼ਰ ਆ ਗਏ ਨੇ ਔਰ ਫੁੱਲ ਤਾਂ ਇੰਨੇ ਪਿਆਰੇ ਲੱਗਦੇ ਨੇ ਕਿ ਬਸ ਇਹਨਾਂ ਨੂੰ ਦੇਖੇ ਬਗੈਰ ਅੱਗੇ ਵਧਣਾ ਮੁਸ਼ਕਿਲ ਹੈ। ਬਿਕਰੀ ਆਈਟਮ ਹੈ ਸਾਹਮਣੇ ਇਹਨਾਂ ਦਾ, ਅਤੇ ਮੁਖਤਲਿਫ ਸ਼ੈਲਫਾਂ ਦਾ ਸਮਾਨ ਪਿਆ ਵੇ।
ਪਰ ਅੱਜ ਅਸੀਂ ਜਿਹੜਾ ਕਹਿੰਦੇ ਨਾ ਵਕਤ ਕਮ ਹੈ ਮੁਕਾਬਲਾ ਸਖਤ ਹੈ। ਇਹ ਪਏ ਨੇ ਇੱਥੇ ਜਿਹੜੀ ਕਿਊਬਸ ਪਈਆਂ ਨੇ ਬਰਫ਼ ਦੀਆਂ ਔਰ ਸਾਰੇ ਜੂਸਿਸ, ਇਹ ਸਾਰੇ ਸੈਕਸ਼ਨ ਨੇ। ਅਸੀਂ ਬਸ ਜਲਦੀ ਜਲਦੀ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੋਂ ਜਾਈਏ, ਕਿਉਂਕਿ ਘਰ ਦਾ ਸਾਰਾ ਕੰਮ ਛੱਡ ਕੇ ਆਏ ਹਾਂ। ਜਾ ਕੇ ਘਰ ਕੰਮ ਨਿਪਟਾਣੇ ਨੇ ਅਤੇ ਇਸ ਤੋਂ ਬਹੁਤ ਜ਼ਿਆਦਾ ਦੇਰ ਨਹੀਂ ਲਾਵਾਂਗੇ ਅਸੀਂ। ਕਟੀਆਂ ਕਟਾਈਆਂ ਸਬਜ਼ੀਆਂ ਦੇਖੋ ਕਿੰਨੀਆਂ ਅੱਛੀਆਂ ਲੱਗਦੀਆਂ ਨੇ, ਕਲਰਫੁਲ ਇੰਨਾ ਲੱਗਦਾ ਵੇ ਨਾ ਕਿ ਦਿਲ ਕਰਦਾ ਬਸ ਫ਼ੌਰਨ ਲੈ ਲਵੋ ਤੁਸੀਂ। ਚੀਜ਼ ਸੈਕਸ਼ਨ ਆ ਗਿਆ ਇਹਨਾਂ ਦਾ। ਇਹਨੂੰ ਇਹ ਸੈਕਸ਼ਨ ਦੇਖਦੇ ਹੀ ਮੈਨੂੰ ਯੂਸਫ ਯਾਦ ਆ ਜਾਂਦਾ। ਯੂਸਫ ਜਦੋਂ ਵੀ ਅਸੀਂ ਆਉਂਦੇ ਸਾਂ ਨਾ ਅਤੇ ਉਹਨੇ ਇੱਥੋਂ ਚੀਜ਼ ਜ਼ਰੂਰ ਲੈਣੀ ਹੁੰਦੀ ਸੀ। ਇਹ ਇੱਕ ਬਾਕਸ ਪਿਆ ਵੇ ਜਿੱਥੇ ਲੋਕ ਡੋਨੇਟ ਕਰ ਜਾਂਦੇ ਨੇ, ਕੋਈ ਵੀ ਇੱਕ ਚੀਜ਼ ਲੈ ਕੇ ਇੱਥੇ ਰੱਖ ਦੇਵੋ ਅਤੇ ਜਿਹੜਾ ਕੋਈ ਜ਼ਰੂਰਤਮੰਦ ਇਹ ਲੈ ਜਾਂਦਾ ਵੇ। ਅਤੇ ਲੋਬੀ ਨਿਕਲਦੇ ਨਿਕਲਦੇ ਸਾਨੂੰ ਫਿਰ ਫੁੱਲ ਨਜ਼ਰ ਆ ਗਏ। ਪਲਾਂਟ ਜਿਹੜੇ ਜ਼ਮੀਨ 'ਤੇ ਲਾਉਣ ਵਾਲੇ ਇਹਨਾਂ ਨੇ ਰੱਖੇ ਹੋਏ ਨੇ, ਕੁਛ ਇਨਡੋਰ ਹੁੰਦੇ ਨੇ, ਕੋਈ ਆਊਟਡੋਰ ਪਲਾਂਟ ਹੁੰਦੇ ਨੇ, ਲੇਕਿਨ ਗਮਲਿਆਂ 'ਚ ਲੱਗੇ ਹੁੰਦੇ ਨੇ। ਫਿਰ ਤੁਸੀਂ ਘਰ ਜਾ ਕੇ ਇਹਨਾਂ ਨੂੰ ਜਿਸ ਤਰ੍ਹਾਂ ਯੂਜ਼ ਕਰਨਾ ਵੇ। ਅਤੇ ਬਈ ਇਹਨੂੰ ਦੇਖ ਕੇ ਅਸੀਂ ਜਾ ਰਹੇ ਹਾਂ ਅਤੇ ਸਟੋਰ ਵਾਲੇ ਵੀ ਆਪਣਾ ਕੰਮ ਪੇ ਕਰਦੇ ਨੇ, ਟਰਾਲੀਆਂ ਇਕੱਠੀਆਂ ਕਰ ਰਹੇ ਨੇ ਅਤੇ ਅਸੀਂ ਵੀ ਜਿਹੜਾ ਆਪਣਾ ਜਾ ਕੇ ਕੰਮ ਨਿਪਟਾਉਣਾ ਵੇ। ਅਤੇ ਅੱਜ ਸੁਬਾਹ 'ਤੇ ਬੜੀ ਠੰਡ ਸੀ ਔਰ ਲੇਕਿਨ ਸਾਰਾ ਦਿਨ ਹੁਣ ਧੁੱਪ ਨਿਕਲ ਆਈ ਏ, ਧੁੱਪ ਬੱਦਲ ਚੱਲਣਾ ਵੇ। ਸ਼ੁਕਰ ਹੈ ਕਿ ਅੱਜ ਬਾਰਿਸ਼ ਨਹੀਂ ਹੈ, ਧੁੱਪ ਬੱਦਲ ਹੋਣੀ ਹੈ ਅਤੇ ਉਹਦੇ ਵਿੱਚ ਫਿਰ ਸਾਨੂੰ ਮਜ਼ੇ ਹੋ ਜਾਣੇ ਨੇ ਕਿ ਅਸੀਂ ਆਪਣੇ ਕੰਮ ਆਸਾਨੀ ਦੇ ਨਾਲ ਨਿਪਟਾ ਲਵਾਂਗੇ। ਟੈਸਕੋ ਦੀ ਫਿਸ਼ ਲੈ ਕੇ ਆ ਗਏ ਅਸੀਂ ਔਰ ਨਾਲ ਅਸੀਂ ਲੈ ਕੇ ਆਏ ਹਾਂ ਜੀ ਤਰਬੂਜ਼, ਖਰਬੂਜ਼ਾ, ਸੋਹਣੇ ਸੋਹਣੇ ਕੇਲੇ ਅਤੇ ਨਾਲ ਜਿਹੜਾ ਲੀਮੂ, ਐਗ, ਬ੍ਰੈਡ, ਦੁੱਧ ਅਤੇ ਨਾਲ ਜਿਹੜਾ ਵੇ ਦਹੀਂ। ਇਹ ਆਇਆ ਜੀ ਗੋਸ਼ਤ ਔਰ ਜੈਮ ਅਤੇ ਇਹ ਨਾਲ ਆ ਗਈਆਂ ਸੇਵੀਆਂ। ਇਹ ਸਵਈਆਂ ਸਾਡੇ ਘਰ ਖਾਸੀ ਬਣਦੀਆਂ, ਨਮਕੀਨ ਵੀ ਬਣਦੀਆਂ ਨੇ, ਮਿੱਠੀਆਂ ਵੀ। ਸਵਈਆਂ ਜ਼ਰੂਰ ਆਉਂਦੀਆਂ ਨੇ ਵੀ, ਲੇਕਿਨ ਇਹ ਸਵਈਆਂ ਅਸੀਂ ਦੇਸੀ ਸਟੋਰ ਤੋਂ ਲਈਆਂ ਨੇ। ਗੋਸ਼ਤ ਔਰ ਸਵਈਆਂ ਜਿਹੜਾ ਦੇਸੀ ਸਟੋਰ ਦਾ ਸਮਾਨ ਹੈ ਅਤੇ ਬਾਕੀ ਦੁੱਧ ਆ ਗਿਆ। ਹੁਣ ਜਲਦੀ ਜਲਦੀ ਅਸੀਂ ਸਾਰੀਆਂ ਚੀਜ਼ਾਂ ਸਮੇਟਾਂਗੇ ਔਰ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਖਿਤਾਬ ਹੋਏਗਾ। ਕੰਮ ਕਾਜ ਨੀਚੋਂ ਨਿਪਟਾ ਕੇ ਮੈਂ ਉੱਪਰ ਆ ਗਈ ਹਾਂ। ਅੱਜ ਮੈਂ ਕਿਹਾ ਮੈਂ ਉੱਪਰ ਦੇ ਖਿੜਕੀਆਂ ਖੋਲ੍ਹਾਂ ਥੋੜ੍ਹੀ ਹਵਾ ਜਿਹੜੀ ਹੈ ਨਾ ਕ੍ਰਾਸ ਹੋਵੇ, ਕਿਉਂਕਿ ਬੰਦ ਬੰਦ ਫਿਰ ਘਰ ਥੋੜ੍ਹਾ ਹੋ ਜਾਂਦਾ। ਇਸਤੇਮਾਲ ਨਹੀਂ ਹੁੰਦਾ, ਬੱਚੇ ਹੁੰਦੇ ਸਨ ਤਾਂ ਇਸਤੇਮਾਲ ਹੁੰਦਾ ਸੀ। ਅਤੇ ਹੁਣ ਮੈਂ ਅੱਜ ਇਹੀ ਸੋਚਿਆ ਕਿ ਚਲੋ ਮੈਂ ਉੱਪਰ ਜਾਂਦੀ ਹਾਂ ਥੋੜ੍ਹੀ ਦੇਰ ਲਈ ਅਤੇ ਖਿੜਕੀਆਂ ਵਗੈਰਾ ਖੋਲ੍ਹਣੀ ਆ ਅਤੇ ਬਈ ਹੁਣ ਤੁਹਾਡੇ ਨਾਲ ਥੋੜ੍ਹੀ ਅਸੀਂ ਗੱਪਸ਼ਪ ਵੀ ਕਰ ਲਾਂਗੇ। ਰੋਜ਼ ਹੀ ਤੁਸੀਂ ਉਹ ਕੁਰਸੀ ਦੇਖਦੇ ਹੋ, ਉਹੀ ਡਾइनिंग टेबल, ਉਹੀ ਕੁਰਸੀ ਅਤੇ ਉਹੀ ਮੇਰੀ ਸ਼ਕਲ। ਅਤੇ ਬਈ ਯਕਸਾਨੀਅਤ ਸੇ ਬੰਦਾ ਤੰਗ ਆ ਜਾਤਾ ਹੈ, ਅਤੇ ਕੋਈ ਵੀ ਬੰਦਾ ਹੋਵੇ ਨਾ ਯਕਸਾਨੀਅਤ ਤੋਂ ਤੰਗ ਆ ਜਾਂਦਾ ਵੇ। ਅਤੇ ਬਹਰਹਾਲ ਤੁਹਾਡੇ ਸਾਰਿਆਂ ਦੇ ਮੈਂ ਕਮੈਂਟ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। ਬੜੇ ਅੱਛੇ ਤੁਸੀਂ ਸਾਰਿਆਂ ਨੇ ਕਮੈਂਟ ਕੀਤੇ। ਉਹ ਕਮੈਂਟ ਅਸੀਂ ਇੱਕ ਦਿਨ ਲਈ ਉਧਾਰ ਕਰਨੇ ਆ। ਮੈਂ ਜ਼ਰੂਰ ਉੱਤੇ ਗੱਲ ਕਰਾਂਗੀ, ਕਿਉਂਕਿ ਬੜੇ ਅੱਛੇ ਕਮੈਂਟ ਸਨ ਅਤੇ ਮੈਨੂੰ ਬੜਾ ਚੰਗਾ ਲੱਗਿਆ ਜਿਹੜਾ ਮੈਡਮ ਨੂਰ ਜਹਾਂ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਨਾ ਕੱਲ੍ਹ, ਅਤੇ ਬੜੇ ਅੱਛੇ ਕਮੈਂਟ ਤੁਸੀਂ ਆਏ। ਪਰ ਇਹ ਵੀ ਕਿ ਮੈਂ ਕੀ ਕਹਿੰਦੇ ਨੇ ਆਪਣੀ ਗਲਤੀ ਦੀ ਮਾफ़ी ਵੀ ਮੰਗਣਾ ਚਾਹੁੰਦੀ ਹਾਂ ਕਿ ਇੱਕ ਈਦ ਮਿਲਾਦੁਨ ਨਬੀ ਸ਼ੁਰੂ ਹੋ ਗਿਆ, ਮੈਨੂੰ ਪਤਾ ਹੀ ਨਹੀਂ ਚੱਲਿਆ। ਗਲਤੀ ਤਾਂ ਨਹੀਂ ਸੀ, ਲਾ ਇਲਮੀ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮੈਨੂੰ ਬਿਲਕੁਲ ਨਹੀਂ ਪਤਾ ਚੱਲਿਆ ਸੀ ਕਿ ਰੱਬੀਉਲ ਅੱਵਲ ਸ਼ੁਰੂ ਹੋ ਗਿਆ ਵੇ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਹਾਡੇ ਕਮੈਂਟਸ ਤੋਂ ਮੈਨੂੰ ਪਤਾ ਚੱਲਿਆ ਕਿ ਰੱਬੀਉਲ ਅੱਵਲ ਸ਼ੁਰੂ ਹੋ ਗਿਆ, ਕਿਉਂਕਿ ਅਸੀਂ ਘਰ ਵਿੱਚ ਹੀ ਰਹਿੰਦੇ ਹਾਂ, 2 ਬੰਦੇ ਆ ਅਤੇ ਅਸੀਂ ਘਰ ਵਿੱਚ ਹੀ ਹੁੰਦੇ ਹਾਂ। ਬਾਹਰ ਕਿਤੇ ਸਾਡਾ ਆਉਣਾ ਜਾਣਾ ਨਹੀਂ, ਕੋਈ ਜੋਬ ਨਹੀਂ ਨਾ ਕੁਛ। ਅਤੇ ਸਾਡੇ ਵਾਸਤੇ ਉੱਠਣੇ ਆ, ਬਸ ਨਾਸ਼ਤਾ ਕਰਨੇ ਆ, ਕੰਮ ਕਾਜ ਸ਼ੁਰੂ ਕਰਦੇ ਹਰ ਦਿਨ ਜਿਹੜਾ ਹੈ ਨਾ, ਅਤੇ ਉਹ ਸਾਡਾ ਇਸ ਤਰ੍ਹਾਂ ਹੀ ਹੁੰਦਾ ਵੇ ਕਿ ਸਾਨੂੰ ਇੱਕੋ ਜਿਹਾ ਹੀ ਲੱਗਦਾ ਵੇ। ਸਵਾਏ ਇਸ ਦੇ ਕਿ ਕਦੀ ਰਾਫੇ ਹਾਊਸ ਚਲੇ ਜਾਈਏ ਬੱਚਿਆਂ ਵੀਕਐਂਡ 'ਤੇ ਪਤਾ ਚੱਲਦਾ ਵੀ ਵੀਕਐਂਡ। ਹੋਰ ਬਾਜ਼ ਮੈਨੂੰ ਜ਼ਿਆਦਾ ਚੀਜ਼ਾਂ ਦਾ ਪਤਾ ਨਹੀਂ ਚੱਲਦਾ। ਇਤਫਾਕ ਨਾਲ ਪਰਸੋਂ ਤਰਸੋਂ ਉਹਨਾਂ ਨਾਲ ਵੀ ਮੁਲਾਕਾਤ ਨਹੀਂ ਹੋਈ ਅਤੇ ਮੈਨੂੰ ਰੱਬੀਉਲ ਅੱਵਲ ਦਾ ਬਿਲਕੁਲ ਪਤਾ ਨਹੀਂ ਚੱਲਿਆ। ਯਕੀਨ ਮੰਨੋ ਕਿ ਜਦੋਂ ਮੈਂ ਤੁਹਾਡੇ ਕਮੈਂਟ ਪੜ੍ਹੇ, ਸਭ ਤੋਂ ਪਹਿਲਾਂ ਕਮੈਂਟ ਨਾਹਿਦ ਮਹਿਮੂਦ ਦਾ ਆਇਆ, ਉਹਨੇ ਮੁਬਾਰਕਬਾਦ ਦਿੱਤੀ ਔਰ ਸ਼ਬੀਰ ਹੁਸੈਨ ਸਾਹਿਬ ਨੇ ਵੀ ਮੁਬਾਰਕਬਾਦ ਦਿੱਤੀ ਰੱਬੀਉਲ ਅੱਵਲ ਦੀ ਸਾਰੇ ਦੋਸਤਾਂ ਨੂੰ ਅਤੇ ਸਭ ਨੂੰ। ਅਤੇ ਮੈਨੂੰ ਵੀ ਬੜੀ ਸ਼ਰਮਿੰਦਗੀ ਫੀਲ ਹੋਈ ਬਹੁਤ ਜ਼ਿਆਦਾ ਕਿ ਮੈਂ ਇੰਨੀ ਲਾਇਲਮਾਂ ਕਿ ਮੈਨੂੰ ਕੀ ਕਹਿੰਦੇ ਨੇ ਪਤਾ ਹੀ ਨਹੀਂ ਕਿ ਰੱਬੀਉਲ ਅੱਵਲ ਸ਼ੁਰੂ ਹੋ ਚੁੱਕਿਆ। ਬਹਰਹਾਲ ਮੈਂ ਆਪਣੀ ਇਸ ਕੋਤਾਹੀ ਦੀ ਮਾਜ਼ਰਤ ਚਾਹੁੰਦੀ ਹਾਂ ਕਿ ਜਾਣ ਬੁੱਝ ਕੇ ਨਹੀਂ ਹੋਇਆ, ਮੈਂ ਲਾ ਇਲਮੀ ਕਹਿ ਸਕਦੇ ਹੋ ਤੁਸੀਂ ਇਹਨੂੰ, ਕਿਉਂਕਿ ਰੱਬੀਉਲ ਅੱਵਲ ਦਾ ਮਹੀਨਾ ਸ਼ੁਰੂ ਹੋਵੇ ਔਰ ਕੀ ਕਹਿੰਦੇ ਨੇ ਖੁਸ਼ੀਆਂ ਨਾ ਹੋਣ ਜਾਂ ਸਾਨੂੰ ਨਾ ਹੋਵੇ ਤਾਂ ਕੀ ਕਹਿੰਦੇ ਨੇ ਹੋ ਨਹੀਂ ਸਕਦਾ। ਸਾਡੇ ਨਬੀ ਦਾ ਵਿਲਾਦਤ ਦਾ ਮਹੀਨਾ ਔਰ ਕੀ ਕਹਿੰਦੇ ਨੇ ਸਾਡੇ ਵਾਸਤੇ ਈਦ ਮਿਲਾਦੁਨ ਨਬੀ, ਤਦੇ ਤੁਹਾਨੂੰ ਕਿਹਾ ਜਾਂਦਾ ਕਿ ਈਦ ਮਿਲਾਦੁਨ ਨਬੀ। ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਨੂੰ, ਆਪਣੀ YouTube ਫੈਮਿਲੀ ਨੂੰ ਔਰ ਜਿਹੜੇ ਜੋ ਦੇਖਦੇ ਨੇ ਮੇਰੇ ਦੋਸਤ, ਮੈਨੂੰ ਜਿੱਥੇ ਵੀ ਦੇਖਦੇ ਨੇ, ਅਤੇ ਉਹਨਾਂ ਨੂੰ ਮੈਂ ਦਿਲ ਦੀ ਗਹਿਰਾਈਆਂ ਦੇ ਨਾਲ ਰੱਬੀਉਲ ਅੱਵਲ ਦੀ ਮੁਬਾਰਕਬਾਦ ਦੇਣੀ ਆ। ਅਤੇ ਇਹ ਮਹੀਨਾ ਐਸਾ ਵੇ
ਕਿ ਲਾਜ਼ਮੀ ਜੀ ਗੱਲ ਹੈ ਕਿ ਅਸੀਂ ਕੀ ਕਹਿੰਦੇ ਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਕੋਸ਼ਿਸ਼ ਕਰਦੇ ਨੇ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੀ ਕਹਿੰਦੇ ਨੇ ਦਰੂਦ ਸ਼ਰੀਫ ਪੜ੍ਹ ਕੇ ਅਸੀਂ ਜਿਹੜਾ ਉਹਨਾਂ ਕਰੀਏ। ਵੈਸੇ ਵੀ ਪੜ੍ਹਨਾ ਚਾਹੀਦਾ ਦਰੂਦ ਸ਼ਰੀਫ, ਲੇਕਿਨ ਇਹ ਇੱਕ ਤੋਹਫਾ ਹੁੰਦਾ ਵੇ ਰੱਬੀ ਅਵੱਲ 'ਚ, ਜਿੰਨਾ ਜ਼ਿਆਦਾ ਅਸੀਂ ਪੜ੍ਹਨੇ ਆ ਨਾ ਉਨਾ ਜ਼ਿਆਦਾ ਅੱਛਾ ਵੇ। ਅਸੀਂ ਉਹਨਾਂ ਦੇ ਤੋਹਫਾ ਇਹ ਪੇਸ਼ ਕਰ ਸਕਦੇ ਹਾਂ। ਅਤੇ ਸਾਡੇ ਬਚਪਨ ਦੇ ਵੀ ਨਾਹੀਦ ਨੇ ਕਿਹਾ ਕਿ ਬਚਪਨ ਦੇ ਹਵਾਲੇ ਦੇ ਨਾਲ ਤੁਸੀਂ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਰੱਬੀ ਅਵੱਲ ਮਨਾਉਂਦੇ ਸੋ, ਅਤੇ ਅਸੀਂ ਅੱਜ ਇਸੇ ਹਵਾਲੇ ਨਾਲ ਗੱਲ ਕਰ ਲੈਂਦੇ ਹਾਂ। ਬਾਕੀ ਤੁਹਾਡੇ ਸਾਰੇ ਕਮੈਂਟਸ ਜਿਹੜੇ ਨੇ ਅਸੀਂ ਫਿਰ ਕੱਲ੍ਹ ਉਹਦੇ 'ਤੇ ਗੱਲ ਕਰਾਂਗੇ। ਤੇ ਰੱਬੀ ਅਵੱਲ ਦਾ ਮਹੀਨਾ ਜਿਹੜਾ ਵੇ ਉਹ ਕੀ ਕਹਿੰਦੇ ਨੇ, ਉਹ ਕੋਈ ਆਮ ਮਹੀਨਾ ਤੇ ਹੈ ਨਹੀਂ ਹੈ, ਬੜਾ ਖੁਸ਼ੀਆਂ ਭਰਾ ਮਹੀਨਾ ਹੁੰਦਾ ਵੇ ਔਰ ਬੜਾ ਸਾਦਤਾਂ ਵਾਲਾ ਮਹੀਨਾ ਵੇ। ਤੇ ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ। ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਤੂਰ ਦੇ, ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਤੂਰ ਦੇ, ਦੇਖਦੇ ਨਸੀਬਾਂ ਵਾਲੇ ਜਲਵੇ ਹੁਜ਼ੂਰ ਦੇ, ਦੇਖਦੇ ਨਸੀਬਾਂ ਵਾਲੇ ਜਲਵੇ ਹੁਜ਼ੂਰ ਦੇ, ਦੀਦ ਮੇਰੇ ਨਬੀ ਦੀਏ ਰੱਬ ਦਾ ਨਜ਼ਾਰਾ, ਦੀਦ ਮੇਰੇ ਨਬੀ ਦੀਏ ਰੱਬ ਦਾ ਨਜ਼ਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਤੇ ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਸਮ ਖੁਦਾ ਦੀ ਮੈਨੂੰ ਸਭ ਤੋਂ ਪਿਆਰਾ। ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਕਿਹਾ ਕਿ ਜਦੋਂ ਤੱਕ ਤੁਹਾਡਾ ਈਮਾਨ ਹੀ ਕੰਪਲੀਟ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਹਰ ਚੀਜ਼ ਨਾਲੋਂ ਜਦੋਂ ਤੱਕ ਜ਼ਿਆਦਾ ਪਿਆਰਾ ਨਾ ਹੋ ਜਾਵਾਂ, ਤੁਹਾਡੀ ਮਾਲ ਔਲਾਦ ਹਰ ਚੀਜ਼ ਨਾਲੋਂ ਜ਼ਿਆਦਾ ਮੈਨੂੰ ਤੁਹਾਨੂੰ ਮੇਰੀ ਜ਼ਾਤ ਪਿਆਰੀ ਹੋਣੀ ਚਾਹੀਦੀ ਹੈ, ਤੇ ਫਿਰ ਸਾਡਾ ਈਮਾਨ ਮੁਕੰਮਲ ਹੁੰਦਾ ਵੇ। ਤੇ ਉਹਨਾਂ 'ਤੇ ਜੀ ਹਰ ਚੀਜ਼ ਕੁਰਬਾਨ ਹੈ, ਸਾਡੀ ਮਾਲ ਦੌਲਤ ਔਲਾਦ ਹਰ ਚੀਜ਼ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਰਾਂ ਦੇ ਖਾਕ ਨੇ। ਤੇ ਉਹ ਅਸੀਂ ਬਚਪਨ 'ਚ ਚਲੇ ਜਾਂਦੇ ਹਾਂ ਉਹਨਾਂ ਹਸੀਨ ਵਾਦੀਆਂ 'ਚ ਕਿ ਜਦੋਂ ਅਸੀਂ ਛੋਟੇ ਹੁੰਦੇ ਸਾਂ ਤੇ ਉਦੋਂ ਨਾਹਿਦ ਨੇ ਕਿਹਾ ਬਾਜੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਰੱਬੀ ਅਵੱਲ ਮਨਾਇਆ ਜਾਂਦਾ ਸੀ। ਰੱਬੀ ਅਵੱਲ ਆਉਂਦੇ ਬੜੀ ਖੁਸ਼ੀ ਹੋ ਜਾਂਦੀ ਸੀ। ਇਸ ਤਰ੍ਹਾਂ ਹੁੰਦਾ ਸੀ ਅਸੀਂ ਬਹੁਤ ਛੋਟੇ ਹੁੰਦੇ ਸਾਂ, ਜਦੋਂ ਬਹੁਤ ਹੀ ਮੈਂ ਛੋਟੀ ਹੁੰਦੀ ਸਾਂ ਤੇ ਬਸ ਉਹ ਸਾਰਿਆਂ ਨੇ ਕਹਿਣਾ ਈਦ ਮਿਲਾਦੁਨ ਨਬੀ ਆ ਗਿਆ, ਈਦ। ਸਾਡੀ ਅੰਮੀ ਨੇ ਅੱਲਾ ਜੰਨਤ ਨਸੀਬ ਕਰੇ ਸਾਡੇ ਕੱਪੜੇ ਵੀ ਫਿਰ ਨਵੇਂ ਸੀਨੇ, ਜੋ ਇਸਤਤਾਤ ਹੁੰਦੀ ਸੀ ਨਾ ਕਿ ਬਸ ਉਹ ਲਿਆ ਕੇ ਸਸਤਾ ਜਿਹਾ ਲਾਉਣ ਦਾ ਸੂਟ, ਐਵੇਂ ਔਰਤਾਂ ਘਰ ਫਿਰ ਬੱਚਿਆਂ ਦੇ ਕੱਪੜੇ ਵੀ ਫਿਰ ਨਵੇਂ ਬਣ ਜਾਂਦੇ ਹੁੰਦੇ ਸਨ ਕਿ 12 ਰੱਬੀ ਅਵੱਲ ਨੂੰ ਨਵੇਂ ਕੱਪੜੇ ਪਾਣੇ ਨੇ। ਇੰਨਾ ਇੱਕ ਸ਼ੌਕ ਹੁੰਦਾ ਸੀ ਔਰਤਾਂ ਨੂੰ ਔਰ ਬੜਾ ਉਹਨੂੰ ਕੀਤਾ ਜਾਂਦਾ ਸੀ। ਇਹਨੂੰ ਕੀ ਕਹਿੰਦੇ ਨੇ 12 ਵਫਾਤ ਵੀ ਕਿਹਾ ਜਾਂਦਾ ਸੀ, ਕਿਉਂਕਿ ਕੁਛ ਐਵੇਂ ਕਿ ਇਹ ਵੀ ਗੱਲ ਹੈਗੀ ਹੈ ਕਿ ਇਹਨਾਂ ਦੀ ਵਫਾਤ ਦਾ ਵੀ ਇਹੀ ਦਿਨ ਨੇ। ਪੈਦਾਇਸ਼ ਦੇ ਹਵਾਲੇ ਨਾਲ ਕੁਛ ਐਸਾ ਹੈਗਾ ਵੇ, ਲੇਕਿਨ ਐਵੇਂ ਕਿ ਖੁਸ਼ੀ ਜ਼ਿਆਦਾ ਮਕਦਮ ਰੱਖੀ ਜਾਂਦੀ ਹੈ ਕਿਉਂਕਿ ਦੁਨੀਆ 'ਚ ਆਏ, ਤਸ਼ਰੀਫ ਲੈ ਕੇ ਆਏ। ਇਸ ਤੋਂ ਜ਼ਿਆਦਾ ਜਿਹੜਾ ਅਸੀਂ ਖੁਸ਼ੀ ਮਨਾਉਂਦੇ ਹਾਂ ਕਿ ਉਹਨਾਂ ਦੀ ਜ਼ਾਤ ਜਿਹੜੀ ਆਈ ਔਰ ਸਾਨੂੰ ਸਿੱਧਾ ਰਸਤਾ ਦਿਖਾਇਆ। ਤੇ ਇਸ ਤਰ੍ਹਾਂ ਬਚਪਨ ਵਿੱਚ ਫਿਰ 12 ਰੱਬੀ ਅਵੱਲ ਬਹੁਤ ਅਹਿਤਮਾਮ ਹੁੰਦਾ ਸੀ, ਖੁਸ਼ੀ ਹੁੰਦੀ ਸੀ। ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਹੁੰਦਾ ਸੀ। ਮੈਂ ਮਾਜ਼ਰਤ ਦੇ ਨਾਲ ਕਹਿਣਾ ਚਾਹਾਂਗੀ ਕਿ ਬੜਾ ਦੁੱਖ ਹੁੰਦਾ ਵੀ ਅੱਜ ਕੱਲ੍ਹ ਜਿਸ ਤਰ੍ਹਾਂ ਰੱਬੀ ਅਵੱਲ ਮਨਾਇਆ ਜਾਂਦਾ ਵੇ ਔਰ ਜੋ ਚੀਜ਼ਾਂ ਖੁਰਾਫਾਤ ਤੇ ਆ ਗਈਆਂ ਨੇ ਕਿ ਦੁੱਖ ਹੁੰਦਾ ਵੇ ਕਿ ਅਸੀਂ ਕਿਹੜੇ ਪਾਸੇ ਟੁਰ ਪਏ ਹਾਂ। ਉਹਦਾ ਵੀ ਮੈਂ ਜ਼ਿਕਰ ਕਰਨੀ ਆ, ਲੇਕਿਨ ਪਹਿਲੇ ਅਸੀਂ ਬਚਪਨ ਦੇ ਹਵਾਲਿਆਂ 'ਚ ਚਲੇ ਜਾਂਦੇ ਹਾਂ, ਉਹਨਾਂ ਸੋਹਣੇ ਦਿਨਾਂ 'ਚ ਕਿ ਜਦੋਂ ਕਿ ਕਹਿੰਦੇ ਨੇ 12 ਰੱਬੀ ਅਵੱਲ ਵਾਲੇ ਦਿਨ ਖੁਸ਼ੀ ਮਨਾਈ ਜਾਂਦੀ ਸੀ। ਬੱਚਿਆਂ ਨੂੰ ਨਵੇਂ ਕੱਪੜੇ ਵੀ ਅਗਰ ਕਿਸੇ ਦੀ ਇਸਤਤਾਤ ਹੁੰਦੀ ਸੀ ਤਾਂ ਜ਼ਰੂਰ ਪਾ ਦਿੰਦਾ ਸੀ ਕਿ ਵੀ ਖੁਸ਼ੀ ਦਾ ਦਿਨ ਹੈ, ਸਾਡੇ ਵਾਸਤੇ ਬਹੁਤ ਖੁਸ਼ੀਆਂ ਦਾ ਦਿਨ ਹੈ। ਉਸ ਤੋਂ ਬਾਅਦ ਮਿੱਠਾ ਪਕਾ ਕੇ ਤਕਸੀਮ ਕੀਤਾ ਜਾਂਦਾ ਸੀ। ਜ਼ਿਆਦਾਤਰ ਲੋਕ ਮਿੱਠਾ ਬਣਾਉਂਦੇ ਸਨ ਉਸ ਦਿਨ ਕਿ ਕੋਈ ਮਿੱਠੀ ਚੀਜ਼ ਪਕਾਣੀ ਹੈ, ਦੂਸਰੀ ਵੀ ਪੱਕ ਜਾਂਦੀ ਸੀ। ਨਹੀਂ ਕਿ ਜ਼ਰੂਰੀ ਮਿੱਠਾ, ਲੇਕਿਨ ਖੁਸ਼ੀ ਦੀ ਨਿਸਬਤ ਦੇ ਨਾਲ ਮਿੱਠਾ ਜਾਂ ਕੋਈ ਚੌਲ ਪਕਾ ਕੇ
ਪੜੋਸੀ ਸਾਰੇ ਮਹੱਲੇ 'ਚ ਇੱਕ ਦੂਸਰੇ ਦੇ ਘਰ ਪਲੇਟਾਂ ਜਾਂਦੀਆਂ ਸਨ ਕਿ ਇhtਮਾਮ ਨਾਲ ਪੱਕਦਾ ਸੀ। ਫਿਰ ਸਾਰਿਆਂ ਦੇ ਘਰ ਅੰਮੀ ਨੇ ਪਾ ਕੇ ਦੇਣਾ ਪਲੇਟਾਂ ਵਿੱਚ ਹੀ। ਉਦੋਂ ਹੁੰਦਾ ਸੀ, ਉਦੋਂ ਕੋਈ ਬਹੁਤ ਜ਼ਿਆਦਾ ਉਹ ਨਹੀਂ ਹੁੰਦਾ ਸੀ, ਪਲੇਟ ਦੇ ਉੱਪਰ ਪਲੇਟ ਮੋਦੀ ਮਾਰ ਕੇ ਨਾ ਤੇ ਫਿਰ ਸਾਰਿਆਂ ਘਰਾਂ 'ਚ ਜਾ ਕੇ ਅਸੀਂ ਦੇ ਕੇ ਆ ਜਾਂਦੇ ਹੁੰਦੇ ਸਾਂ। ਬੜੀ ਉਹ ਖੁਸ਼ੀ ਹੁੰਦੀ ਸੀ। ਫਿਰ ਬੱਚੀਆਂ ਨੇ ਨਾਤਾਂ ਪੜ੍ਹਨੀਆਂ। ਸਕੂਲ ਵਿੱਚ ਵੀ ਇਹ ਮੁਕਾਬਲੇ ਹੁੰਦੇ ਸਨ ਨਾਤਾਂ ਦੇ, ਤੇ ਬੱਚੇ ਫਿਰ ਹਿੱਸਾ ਲੈਂਦੀਆਂ ਸਨ ਬੱਚੀਆਂ। ਔਰ ਫਿਰ ਇੱਕ ਮੁਕਾਬਲਾ ਹੁੰਦਾ ਸੀ ਸਾਰੀਆਂ ਕਲਾਸਾਂ ਦੇ ਦਰਮਿਆਨ ਕਿ ਹਰ ਬੱਚੀ ਲਵੇ। ਫਿਰ ਉਹਨਾਂ ਬੱਚੀਆਂ ਨੂੰ ਫਿਰ ਇਸ ਤਰ੍ਹਾਂ ਫਸਟ ਸੈਕਿੰਡ ਥਰਡ ਵੀ ਬੱਚੀ ਕੋਈ ਆ ਜਾਂਦੀ ਸੀ ਜਿਹਦੀ ਨਾਤ ਦੀ ਤਰਜ਼ ਬੜੀ ਅੱਛੀ ਹੁੰਦੀ ਸੀ ਇਸ ਤਰ੍ਹਾਂ। ਔਰ ਮੈਂ ਹਮੇਸ਼ਾ ਜਿਹੜਾ ਨਾਤ ਵਿੱਚ ਵੀ ਜ਼ਰੂਰ ਹਿੱਸਾ ਲੈਂਦੀ ਸਾਂ ਕਿ ਮੈਨੂੰ ਬੜਾ ਚੰਗਾ ਲੱਗਦਾ ਸੀ ਨਾਤ ਪੜ੍ਹਨਾ। ਅਤੇ ਅਸੀਂ ਤਿੰਨ ਕੁੜੀਆਂ ਮਿਲ ਕੇ ਹਿੱਸਾ ਲੈ ਲੈਂਦੇ ਸਾਂ ਜਾਂ ਇਕੱਲੀ ਮੈਂ ਮੇਰਾ ਨਾਚ 'ਚ ਅਸੀਂ ਜ਼ਰੂਰ ਹਿੱਸਾ ਲੈਂਦੇ ਸਾਂ। ਔਰ ਘਰਾਂ ਵਿੱਚ ਵੀ ਪੂਰਾ ਰੱਬੀਉਲ ਅੱਵਲ ਜਿਹੜਾ ਵੇ ਨਾ ਉਹ ਮਿਲਾਦ ਦੀ ਮਹਿਫਿਲ ਹੁੰਦੀ ਸੀ ਕਿ ਦਰੂਦ ਸ਼ਰੀਫ ਪੜ੍ਹਿਆ ਜਾਂਦਾ ਸੀ। ਇਸ ਤਰ੍ਹਾਂ ਘਰ ਵਿੱਚ ਜਿਹੜੀ ਗਿਟਕਾਂ ਹੁੰਦੀਆਂ ਨੇ ਨਾ ਜਿਹੜੀਆਂ ਮਸਜਿਦ ਵਗੈਰਾ ਤੋਂ ਮਿਲ ਜਾਂਦੀਆਂ ਨੇ, ਜਿਵੇਂ ਕਿਸੇ ਦੇ ਇਸ ਤਰ੍ਹਾਂ ਔਰਤਾਂ ਨੇ ਘਰਾਂ 'ਚ ਇਕੱਠੀਆਂ ਕਰਕੇ ਰੱਖੀਆਂ ਹੁੰਦੀਆਂ ਸਨ। ਖਜੂਰ ਦੀ ਗਿਟਕ ਜਿਹੜੀ ਹੁੰਦੀ ਸੀ ਉਹ ਧੋ ਕੇ ਰੱਖ ਲਈ ਜਾਂਦੀ ਸੀ ਕਿ ਵੀ ਪੜ੍ਹਨ ਦੇ ਕੰਮ ਆਏਗੀ। ਤਸਬੀਹਾਂ ਵੀ ਹੁੰਦੀਆਂ ਸਨ, ਪਰ ਤਸਬੀਹ ਉਸ ਜ਼ਮਾਨੇ 'ਚ ਬੜੀ ਘੱਟ ਹੁੰਦੀ ਸੀ। ਕਦੀ ਕੋਈ ਆਂਦਾ ਸੀ ਨਾ ਕੋਈ ਹਾਜੀ, ਤੇ ਉਦੋਂ ਤਸਬੀਹ ਮਿਲਦੀ ਹੁੰਦੀ ਸੀ। ਵਰਨਾ ਫਿਰ ਪੜ੍ਹਨ ਵਾਸਤੇ ਉਹਨੂੰ ਸ਼ੁਮਾਰੇ ਵੀ ਕਹਿੰਦੇ ਨੇ ਕਿ ਸ਼ੁਮਾਰੇ ਦਾ ਲਫ਼ਜ਼ ਕਿਹਾ ਜਾਂਦਾ, ਗਿਟਕਾਂ ਵੀ ਕਿਹਾ ਜਾਂਦਾ ਵੇ। ਤੇ ਉਹ ਫਿਰ ਜਿਹੜੀ ਖਜੂਰ ਖਾਣੀ ਔਰਤਾਂ ਨੇ ਬੜੇ ਇhtਮਾਮ ਦੇ ਨਾਲ ਧੋ ਕੇ ਸੁਕਾ ਕੇ ਉਹ ਡੱਬੇ 'ਚ ਪਾਈ ਜਾਣਾ ਤੇ ਫਿਰ ਉਹਨਾਂ ਨੂੰ ਗਿਣਨਾ ਕਿ 1000 ਹੋ ਗਈ ਹੈ, 2000 ਹੋ ਗਈ ਹੈ, 5000 ਹੋ ਗਈ ਹੈ। ਬਾਜ਼ ਔਰਤਾਂ ਨੇ ਬੋਰੇ ਭਰ ਕੇ ਲੱਖ ਵੀ ਇਕੱਠੀਆਂ ਕੀਤੀਆਂ ਹੁੰਦੀਆਂ ਸਨ ਖਜੂਰ ਦੀਆਂ ਗਿਟਕਾਂ। ਤੇ ਇਸ ਤਰ੍ਹਾਂ ਫਿਰ ਕਿਸੇ ਦੀ ਖੁਦਾ ਨਾ ਖਾਸਾ ਵਫਾਤ ਹੁੰਦੀ ਸੀ, ਮਸਜਿਦ ਤੋਂ ਫਿਰ ਗਿਟਕਾਂ ਲੈ ਕੇ ਆ ਜਾਂਦੇ ਸਨ। ਫੌਰੀ ਤੌਰ 'ਤੇ ਪੜ੍ਹਾਈ ਸ਼ੁਰੂ ਹੋ ਜਾਂਦੀ ਸੀ। ਲੇਕਿਨ ਇਸ ਤਰ੍ਹਾਂ ਔਰਤਾਂ ਨੇ ਘਰਾਂ 'ਚ ਵੀ ਜਮ੍ਹਾਂ ਕੀਤੀਆਂ ਹੁੰਦੀਆਂ ਸਨ ਕਿ ਕਿਤੇ ਮੰਗਣ ਨਾ ਜਾਣਾ ਪਵੇ। ਗਿਟਕਾਂ ਦਾ ਕੀ ਹੈ, ਸੁੱਟਣੀਆਂ ਹੀ ਨੇ, ਧੋ ਕੇ ਉਹਨੂੰ ਸਾਫ਼ ਕਰਕੇ ਰੱਖ ਲਵੋ। ਤੇ ਉਹ ਫਿਰ ਬੋਰੀਆਂ 'ਚ ਪਾ ਕੇ ਰੱਖਿਆ ਹੁੰਦਾ ਸੀ। ਕਿਸੇ ਕੋਲ 50,000 ਹੁੰਦੀ ਸੀ, ਕਿਸੇ ਕੋਲ 20,000। ਹਰ ਇੱਕ ਨੇ ਗਿਟਕਾਂ ਦਾ ਜ਼ਖੀਰਾ ਉਹ ਫਿਰ ਇਸ ਤਰ੍ਹਾਂ ਬਹਿ ਕੇ ਨਾ ਤੇ ਫਿਰ ਆਪਣੇ ਝੋਲੀਆਂ 'ਚ ਹੀ ਪਾ ਲੈਣਾ, ਆਪਣੀ ਝੋਲੀਆਂ 'ਚ ਤੇ ਬਹਿ ਕੇ ਪੜ੍ਹਨ ਲੱਗ ਪੈਣਾ ਕਿ ਚਲੋ ਵੀ ਅਸੀਂ ਦਰੂਦ ਸ਼ਰੀਫ ਪੜ੍ਹ ਲਈਏ। ਤੇ ਇਸ ਤਰ੍ਹਾਂ ਗਿਟਕਾਂ ਪੜ੍ਹੀਆਂ ਜਾਂਦੀ ਸੀ, ਦਰੂਦ ਸ਼ਰੀਫ ਪੜ੍ਹਿਆ ਜਾਂਦਾ ਸੀ ਜ਼ਿਆਦਾ ਤੋਂ ਜ਼ਿਆਦਾ। ਔਰ ਮੁਹੱਲੇ ਦੇ ਘਰਾਂ ਵਿੱਚ ਹੀ ਆਪਸ 'ਚ ਜਿਵੇਂ ਮਤਲਬ ਗਲੀ ਦੇ 5-7 ਘਰ ਨੇ ਨਾ, ਤੇ ਇੱਕ ਘਰ ਨੇ ਇੱਕ ਦਿਨ ਰੱਖ ਲਈ ਕਿ ਆ ਜਾਓ ਜੀ ਅਸੀਂ ਮਿਲਾਦ ਪੜ੍ਹਨੇ ਆ। ਬੱਚੀਆਂ ਨੇ ਪੜ੍ਹਨਾ ਸ਼ੌਕ ਦੇ ਨਾਲ। ਬੱਚੀਆਂ ਉਦੋਂ ਨਾਤਾਂ ਪੜ੍ਹਦੀਆਂ ਹੁੰਦੀਆਂ ਸਨ, ਬੜਾ ਉਹਨਾਂ ਨੂੰ ਸ਼ੌਕ ਹੁੰਦਾ ਸੀ। ਫਿਰ ਉਹ ਔਰਤਾਂ ਨੇ ਆ ਜਾਣਾ ਅਸਰ ਦੇ ਟਾਈਮ 'ਤੇ, ਸਾਰਿਆਂ ਨੂੰ ਦਾਵਤ ਦੇ ਦਿੱਤੀ ਜਾਂਦੀ ਸੀ ਕਿ ਵੀ ਮਿਲਾਦ ਕਰਨਾ ਵੇ, ਆ ਜਾਓ। ਕੀ ਕਹਿੰਦੇ ਨੇ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਨਾਤਾਂ ਪੜ੍ਹਨੀਆਂ ਨੇ, ਆ ਜਾਓ। ਬੜੇ ਸ਼ੌਕ ਦੇ ਨਾਲ ਸੀ। ਉਸ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਸੀ ਕਿ ਕਿਸੇ ਨੂੰ ਤਰਜ਼ ਆਂਦੀ ਅੱਛੀ, ਕਿਸੇ ਦੀ ਆਵਾਜ਼ ਚੰਗੀ ਹੈ ਕਿ ਨਹੀਂ ਚੰਗੀ। ਹਰ ਬੰਦਾ ਉਨੀ ਹੀ ਅਕੀਦਤ ਰੱਖਦਾ ਸੀ ਔਰ ਆਪਣੀ ਨਾਤ ਪੇਸ਼ ਕਰਦਾ ਸੀ। ਉਹ ਸਾਰੀ ਬੱਚੀਆਂ ਔਰਤਾਂ ਹੁੰਦੀਆਂ ਸਨ, ਸਾਰੀਆਂ ਨੇ ਵਾਰੀ ਕੀ ਕਹਿੰਦੇ ਨੇ ਆਪਣੀ ਨਾਤ ਸੁਣਾਣੀ, ਕਿਸੇ ਨੇ ਕੋਈ ਹਦੀਸ ਵਗੈਰਾ ਵਿੱਚ ਸੁਣਾ ਦੇਣੀ। ਔਰ ਇਸ ਤਰ੍ਹਾਂ ਕਰਕੇ ਮਹਿਫਿਲ, ਫਿਰ ਚਾਹ ਪੀਣੀ ਤੇ ਚਲੋ ਆਪਣੇ ਘਰ। ਛੋਟੀ ਜਿਹੀ ਤਕਰੀਬ ਹੁੰਦੀ ਸੀ, ਛੋਟਾ ਪੈਮਾਨੇ 'ਤੇ ਕਿ ਮਤਲਬ 20 ਔਰਤਾਂ ਹੋ ਗਈਆਂ, ਬੱਚੀਆਂ ਹੋ ਗਈਆਂ ਇਸ ਤਰ੍ਹਾਂ, ਤੇ ਪੜ੍ਹ ਲਿਆ। ਫਿਰ ਦੂਸਰੇ ਦਿਨ ਦੂਸਰੀ ਨੇ ਕਹਿ ਤਾ ਵੀ ਕੱਲ ਮੇਰੇ ਵੱਲ ਆ ਜਾਈਓ। ਇਹ ਬਹੁਤ ਲੰਬੇ ਚੌੜੇ ਨਹੀਂ ਸਨ, ਨਾ ਕੋਈ ਲੋਕਾਂ ਨੂੰ ਦਿਖਾਵਾ ਸੀ, ਨਾ ਲੋਕਾਂ ਨੂੰ ਕੋਈ ਸੀ। ਬਸ ਆ ਜਾਣਗੇ, ਚਾਹ ਦਾ ਕੱਪ ਪੀ ਲਾਂਗੇ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਵਿੱਚ ਥੋੜ੍ਹਾ ਜਿਹਾ ਹਦੀਆ ਪੇਸ਼ ਕਰ ਦੇਵਾਂਗੇ। ਤੇ ਇਸ ਤਰ੍ਹਾਂ ਫਿਰ ਉਹ ਕੀ ਕਹਿੰਦੇ ਨੇ ਮੁਖਤਲਿਫ ਘਰਾਂ 'ਚ ਹੁੰਦਾ ਸੀ ਮਿਲਾਦ, ਮਹਿਫਿਲ ਮਿਲਾਦ ਹੁੰਦੀ ਸੀ। ਔਰ ਮਿੱਠਾ ਮਤਲਬ ਕੋਈ ਚੀਜ਼ ਮਿਠਾਈ ਆ ਗਈ ਨਾਲ, ਜਾਂ ਕੋਈ ਜਲੇਬੀ ਮੰਗਾ ਲਈ ਕਿਸੇ ਨੇ, ਤੇ ਇਸ ਤਰ੍ਹਾਂ ਕੋਈ ਥੋੜ੍ਹਾ ਜਿਹਾ ਕਰ ਲਿਆ ਤੇ ਚਾਹ ਪੀ ਲਈ ਤੇ ਚਲੋ ਉਹ ਫਿਰ ਮਿਲਾਦ ਜ਼ਰੂਰ ਹੁੰਦਾ ਸੀ। ਮਿਲਾਦ ਦੀਆਂ ਕਿਤਾਬਾਂ ਹੁੰਦੀਆਂ ਸਨ, ਕਿਤਾਬ ਖੋਲ੍ਹ ਕੇ ਬੱਚੀਆਂ ਨੂੰ ਪੜ੍ਹਨਾ। ਬੱਚੀਆਂ ਨੇ ਅਗਰ ਕਿਸੇ ਨੂੰ ਯਾਦ ਨਹੀਂ ਹੁੰਦਾ ਸੀ ਤੇ ਉਹ ਫਿਰ ਕਿਤਾਬ ਖੋਲ੍ਹ ਕੇ ਨਾਤ ਪੜ੍ਹ ਲਈ ਜਾਂਦੀ ਸੀ। ਫਿਰ ਉਹ ਬੜਾ ਉਹਦੇ ਲਈ ਵੀ ਹੁੰਦਾ ਸੀ ਕਿ ਵੀ ਸਰਾਣਾ ਰੱਖਿਆ ਜਾਂਦਾ ਸੀ। ਸਾਰੀਆਂ ਕੁੜੀਆਂ ਬੈਠ ਗਈਆਂ ਤੇ 2 ਸਰਾਣੇ ਜਾਂ 1 ਸਰਾਣਾ ਉਹਦੇ ਉਹ ਰੱਖ ਕੇ ਉਹਦੇ ਉੱਤੇ ਕਿਤਾਬ ਰੱਖੀ ਜਾਂਦੀ ਸੀ ਜਿਹੜੀ ਨਾਤਾਂ ਵਾਲੀ। ਤੇ ਫਿਰ ਉਹ ਬੈਠ ਕੇ ਪੜ੍ਹਨਾ, ਬੱਚੀਆਂ ਨੇ ਫਿਰ ਨਾਤ ਪੜ੍ਹਨੀ। ਸਾਰਿਆਂ ਨੇ ਖਾਮੋਸ਼ੀ ਨਾਲ ਸੁਣਨਾ ਕਿ ਵੀ ਕਿੰਨਾ ਜੋ ਕੋਈ ਨਾ ਕਿਸੇ ਦਾ ਮਜ਼ਾਕ ਉਡਾਉਂਦਾ ਸੀ, ਨਾ ਤਸੀਕ ਹੁੰਦੀ ਸੀ। ਬਸ ਉਹ ਅਕੀਦਤ ਇਹਤਰਾਮ ਇੰਨਾ ਜ਼ਿਆਦਾ ਹੁੰਦਾ ਸੀ ਨਾ ਕਿ ਹਰ ਕੋਈ ਆਪਣਾ ਹਿੱਸਾ ਉਹਦੇ 'ਚ ਪਾਉਂਦਾ ਸੀ ਕਿ ਵੀ ਮੈਂ ਵੀ ਪਾਵਾਂ ਇਹਦੇ 'ਚ ਹਿੱਸਾ, ਤੇ ਮੈਂ ਵੀ ਪਾਵਾਂ। ਤੇ ਇਸ ਤਰ੍ਹਾਂ ਫਿਰ ਮਹਿਫਿਲ ਮਿਲਾਦ ਮੁਖਤਲਿਫ ਹੁੰਦੀਆਂ ਸਨ। ਸਕੂਲਾਂ 'ਚ ਮੁਕਾਬਲੇ ਹੋ ਜਾਂਦੇ ਸਨ ਤੇ 12 ਰੱਬੀਉਲ ਅੱਵਲ ਇਸ ਤਰ੍ਹਾਂ ਹੁੰਦਾ ਸੀ। ਪੂਰਾ ਮਹੀਨਾ ਪਰ ਲੋਕ ਆਪਣਾ ਪੜ੍ਹਾਈ ਜਾਰੀ ਰੱਖਦੇ ਸਨ। ਦਰੂਦ ਸ਼ਰੀਫ ਬੜਾ ਪੜ੍ਹਿਆ ਜਾਂਦਾ ਸੀ। ਤੇ ਉਹ ਜ਼ਮਾਨੇ ਨਾਯਾਬ ਹੋ ਗਏ ਕਿ ਜਦੋਂ ਸਾਦਗੀ ਦਾ ਦੌਰ ਸੀ,
ਅਕੀਦਤਾਂ ਬੇਸ਼ੁਮਾਰ ਸਨ, ਪਰ ਲੋਕਾਂ 'ਚ ਦਿਖਾਵਾ ਨਹੀਂ ਸੀ। ਲੋਕਾਂ ਵਿੱਚ ਇਹ ਨਹੀਂ ਸੀ ਕਿ ਅਸੀਂ ਬੜੇ ਇਬਾਦਤਗੁਜ਼ਾਰ ਹਾਂ, ਅਸੀਂ ਬੜੇ ਨੇਕ ਹਾਂ ਜੀ, ਅਸੀਂ ਬੜੇ ਚੰਗੇ ਹਾਂ ਜੀ। ਕਿਸੇ ਨੂੰ ਇਹ ਨਹੀਂ ਕਹਿਣਾ ਪੈਂਦਾ ਸੀ। ਲੋਕ ਬਸ ਜੋ ਹਸਬੇ ਇਸਤਤਾਅਤ ਜੋ ਹੁੰਦਾ ਸੀ ਉਹ ਕਰਦੇ ਸਨ, ਅਤੇ ਉਹ ਆਪਣਾ ਅਕੀਦਤ ਦਾ ਇਜ਼ਹਾਰ ਕਰਦੇ ਸਨ। ਅੱਜ ਮਹਿਫਿਲ ਮਿਲਾਦ ਵੀ ਹੁੰਦੀ ਹੈ, ਬੜੇ ਪੈਮਾਨਿਆਂ 'ਤੇ ਹੁੰਦੀ ਹੈ ਕਿ ਚਲੋ ਠੀਕ ਹੈ, ਉਹ ਅੱਛੀ ਗੱਲ ਹੈ, ਕੋਈ ਬੜੇ ਪੈਮਾਨੇ 'ਤੇ ਕਰਨਾ ਚਾਹੁੰਦਾ ਹੈ, ਲੇਕਿਨ ਉਹਦੇ ਵਿੱਚ ਬਸ ਜਗ੍ਹਾ 'ਤੇ ਇਸ ਤਰ੍ਹਾਂ ਹੋ ਜਾਂਦਾ ਕਿ ਜੇ ਦਿਖਾਵੇ ਦੀ ਬਹੁਤ ਜ਼ਿਆਦਾ ਲੱਗਦਾ ਵੇ। ਚਲੋ ਉਹ ਵੀ ਕਿਸੇ ਨੇ ਕਰ ਲਿਆ, ਠੀਕ ਹੈ ਜੀ। ਪਰ ਜਿਹੜਾ ਹੁਣ ਇੱਕ ਐਸੀ ਚੀਜ਼ਾਂ ਆ ਗਈਆਂ ਨੇ ਕਿ ਬਿਲਕੁਲ ਮਸਜਿਦ ਨਬੀ ਦੇ ਮਾਡਲ ਨਿਕਲ ਰਹੇ ਨੇ। ਔਰ ਪਿਛਲੇ ਸਾਲ ਤਾਂ ਮੈਂ ਸੋਸ਼ਲ ਮੀਡੀਆ 'ਤੇ ਐਸੀ ਸੀ 12 ਰਬੀਉਲ ਅੱਵਲ ਦੇ ਹਵਾਲੇ ਨਾਲ ਵੀਡੀਓਜ਼ ਦੇਖੀਆਂ, ਮੈਂ ਦੰਗ ਰਹਿ ਗਈ। ਮੈਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੋਵੇ, ਕਿ ਇੱਕ ਹੂਰ ਬਣਾਇਆ ਲੜਕੀ ਨੂੰ, ਉਹ ਲੜਕੀ ਵਾਲ ਖੋਲ ਕੇ ਸਭ ਬੈਠੀ ਹੈ, ਵਾਈਟ ਡਰੈਸ ਉਹਨੇ ਪਾਇਆ ਹੈ, ਔਰ ਮਜਮੇ ਦੇ ਵਿੱਚ ਲੋਕ ਉਹਨੂੰ ਕਰ ਰਹੇ ਨੇ, ਔਰ ਬੈਠੀ ਉਹ ਬੱਚੀ ਬਿਲਕੁਲ ਯੰਗ ਜੀ ਬੱਚੀ ਹੈ, ਔਰ ਉਹਨੂੰ ਹੂਰ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਕਿਸੇ ਜਗ੍ਹਾ ਕੁਛ ਹਜ਼ਰਾਤ ਜਿਹੜੇ ਨੇ ਉਹ ਕੇਕ ਕੱਟਦੇ ਪਏ ਨੇ ਔਰ ਹੈਪੀ ਬਰਥਡੇ ਟੂ ਯੂ ਕਹਿ ਰਹੇ ਨੇ। ਕਿਸੇ ਜਗ੍ਹਾ ਕੁਛ ਹੋ ਰਿਹਾ, ਕਿਸੇ ਜਗ੍ਹਾ ਕੁਛ ਹੋ ਰਿਹਾ। ਇਸ ਟਾਈਪ ਦੀਆਂ ਚੀਜ਼ਾਂ ਹੁਣ 12 ਰਬੀਉਲ ਅੱਵਲ ਆਉਣ ਵਾਲਾ ਹੈ, ਬਹੁਤ ਦੇਖਣ ਨੂੰ ਮਿਲਣਗੀਆਂ। ਅਤੇ ਉਹ ਫਿਰ ਬੜਾ ਅਫਸੋਸ ਦਾ ਮੁਕਾਮ ਲੱਗਦਾ ਹੈ ਕਿ ਇੱਕ ਹੂਰ ਅਲਾਮਤੀ ਬਣਾ ਕੇ ਔਰ ਉਹ ਕੱਢਿਆ ਜਾ ਰਿਹਾ, ਇੱਕ ਜਲੂਸ ਟਾਈਪ, ਔਰ ਨਾਅਰੇ ਲਾਏ ਜਾ ਰਹੇ ਨੇ, ਔਰ ਕੀ ਕਹਿੰਦੇ ਨੇ, ਇਸ ਟਾਈਪ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਬਹੁਤ ਫਿਰ ਤਕਲੀਫ ਦਿੰਦੀਆਂ ਨੇ ਕਿ ਉਹਨਾਂ ਨਾਲ ਅਕੀਦਤ, ਉਹਨਾਂ ਨਾਲ ਮੁਹੱਬਤ ਦਾ ਤਕਾਜ਼ਾ ਸਭ ਤੋਂ ਬੜਾ ਹੈ ਵੇ ਕਿ ਨਬੀ ਦੀ ਤਾਲੀਮਾਤ 'ਤੇ ਅਸੀਂ ਅਮਲ ਕਰੀਏ। ਜੋ ਸਾਡੇ ਨਬੀ ਨੇ ਸਾਨੂੰ ਤਾਲੀਮਾਤ ਦਿੱਤੀਆਂ ਨੇ ਨਾ, ਉਹ ਅਸੀਂ ਉਹਨਾਂ 'ਤੇ ਅਮਲ ਕਰੀਏ। ਇਹਨਾਂ ਚੀਜ਼ਾਂ 'ਚ ਅਸੀਂ ਨਾ ਪਈਏ। ਅਗਰ ਕਿ ਮੈਂ ਆਪਣੇ ਨਬੀ ਦੀ ਤਾਲੀਮਾਤ ਤੋਂ ਮੰਨਨੀ ਆ ਨਾ, ਮੈਨੂੰ ਕਿਸੇ ਨੂੰ ਦਿਖਾਵੇ ਦੀ ਜ਼ਰੂਰਤ ਨਹੀਂ। ਮੈਂ ਆਪਣੇ ਅਮਲ ਤੋਂ ਸਾਬਿਤ ਕਰਨਾ ਹੋਵੇ ਕਿ ਮੈਂ ਕੈਸੀ ਹਾਂ, ਮੈਂ ਕੈਸੀ ਮੁਸਲਮਾਨ ਹਾਂ, ਮੇਰੇ ਨਬੀ ਮੈਨੂੰ ਕੀ ਸਿਖਾ ਕੇ ਗਿਆ, ਮੈਂ ਉਹਨਾਂ ਦੀ ਤਾਲੀਮਾਤ ਤੋਂ ਕੀ ਸਿੱਖਿਆ ਵੇ, ਕੋਈ ਚੰਗੀ ਗੱਲ ਸਿੱਖੀ ਹੈ ਜਾਂ ਨਹੀਂ ਸਿੱਖੀ ਹੈ। ਪਰ ਅੱਜ ਕੱਲ੍ਹ ਜਿਹੜਾ ਵੇ ਬਹੁਤ ਜ਼ਿਆਦਾ ਦਿਖਾਵਾ ਔਰ ਇਹ ਚੀਜ਼ਾਂ ਆ ਗਈਆਂ ਨੇ, ਇਹ ਚੀਜ਼ ਸਮਝ 'ਚ ਨਹੀਂ ਆਉਂਦੀ। ਬਹਰਹਾਲ ਅਸੀਂ ਹੁਣ ਕਹਿੰਦੇ ਨੇ ਕਿਸੇ ਨੂੰ ਅਸੀਂ ਰੋਕ ਨਹੀਂ ਸਕਦੇ ਹਾਂ। ਇਸ ਰਫਤਾਰ ਨਾਲ ਦੁਨੀਆ ਤਬਾਹੀ ਦੀ ਤਰਫ ਜਾ ਰਹੀ ਹੈ ਕਿ ਰੋਕਣਾ ਮੁਸ਼ਕਲ ਹੈ ਸਾਡੇ ਵਾਸਤੇ। ਲੇਕਿਨ ਅਸੀਂ ਜ਼ਾਰੇ ਕਿਸੇ ਦੇ ਫੇਲ ਦੇ ਕੋਈ ਅਸੀਂ ਜ਼ਿੰਮੇਦਾਰ ਵੀ ਨਹੀਂ ਹਾਂ। ਅਸੀਂ ਆਪਣੀ ਚੀਜ਼ ਦੇ ਜ਼ਿੰਮੇਦਾਰ ਹਾਂ, ਆਪਣਾ ਜਾ ਕੇ ਜਵਾਬ ਦੇਣਾ ਹੈ। ਆਪਣੇ ਦਿਲ 'ਚ ਜਿੰਨੀ ਸਾਡੀ ਅਕੀਦਤ ਹੈ, ਅਸੀਂ ਘਰ ਵਿੱਚ ਕੀ ਕਹਿੰਦੇ ਨੇ ਨਾਤ ਪੜ੍ਹ ਲੈਂਦੇ ਹਾਂ, ਦਰੂਸ਼ੀ ਪੜ੍ਹ ਲੈਂਦੇ ਹਾਂ, ਜਾਂ ਜੋ ਵੀ ਅਕੀਦਤਾਂ ਨੇ ਅਸੀਂ ਉਹਨਾਂ ਦਾ ਕਰਨੇ ਆ। ਔਰ ਸਭ ਤੋਂ ਬੜੀ ਗੱਲ ਹੈ ਕਿ ਜੋ ਮੁਹੱਬਤ, ਜੋ ਅਕੀਦਤ ਹੁੰਦੀ ਹੈ ਦਿਲ ਵਿੱਚ ਹੁੰਦੀ ਹੈ, ਔਰ ਅੱਲਾ ਰੱਬੁਲ ਇੱਜ਼ਤ ਦਿਲਾਂ ਦੇ ਹਾਲ ਜਾਣਦਾ ਵੇ ਕਿ ਕੌਣ ਕਿੰਨਾ ਕਰਦਾ ਵੇ। ਦਿਖਾਵਾ ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਬੜੇ ਬੜੇ ਫੰਕਸ਼ਨ ਕਰੋ, ਬਹੁਤ ਜਾ ਕੇ ਰੋਡਸ 'ਤੇ ਤੁਸੀਂ ਨਾਅਰੇ ਲਾਓ ਔਰ ਤੁਸੀਂ ਕਰੋ, ਔਰ ਤੁਸੀਂ ਆਪਣੇ ਅਮਲ ਤੋਂ ਸਾਬਿਤ ਨਾ ਕਰੋ। ਇੱਕ ਨਬੀ ਦਾ ਨਾਂ ਲੈ ਕੇ ਕਿਸੇ ਦੀ ਜਾਨ ਲੈ ਲੈਣਾ ਔਰ ਉਹਨੂੰ ਮਾਰ ਦੇਣਾ, ਔਰ ਫਿਰ ਕਹਿਣਾ ਕਿ ਉੱਥੇ ਨਾਅਰੇ ਲਾਏ ਜਾਂਦੇ ਨੇ ਕਿ ਲੱਬੈਕ ਯਾ ਰਸੂਲ ਅੱਲਾ, ਅਤੇ ਇਸ ਤਰ੍ਹਾਂ ਦੇ ਨਾਅਰੇ ਲਾਣੇ, ਕਿਸੇ ਦੀ ਜਾਨ ਲੈਣੀ, ਉਹ ਬੜਾ ਅਜ਼ੀਅਤ ਦਿੰਦਾ ਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਕਿ ਅਸੀਂ ਆਪਣੇ ਝਗੜਿਆਂ ਨੂੰ, ਆਪਣੀਆਂ ਚੀਜ਼ਾਂ ਨੂੰ ਉਹਨਾਂ ਦੀ ਜ਼ਾਤ ਦੇ ਨਾਲ ਅਸੀਂ ਉਹ ਨਾ ਕਰੀਏ। ਔਰ ਨਬੀ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਕਿਸੇ ਦੀ ਜਾਨ ਲਵੋ। ਜਦੋਂ ਮੱਕਾ ਫਤਿਹ ਕੀਤਾ ਗਿਆ, ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਕਿਸੇ को इंतकाम नहीं लिया जाएगा। ਅੱਜ ਕਿਸੇ ਨੂੰ ਕੀ ਕਹਿੰਦੇ ਨੇ ਕੋਈ ਨਹੀਂ ਕਿਹਾ ਜਾਏਗਾ। ਅੱਜ ਤਾਂ ਸਭ ਆਜ਼ਾਦ ਨੇ, ਹਰ ਕੋਈ ਆਪਣੀ ਇਬਾਦਤ ਦੀ ਤਰਫ ਜਾਵੇ ਜੋ ਕਰੇ ਕਿ ਮੁਹੰਮਦ ਜਿਹੜੇ ਨੇ ਉਹ ਕਿਸੇ ਕੋਲੋਂ ਬਦਲਾ ਨਹੀਂ ਲੈਣਗੇ। ਇਸਲਾਮ ਇਸ ਤਰ੍ਹਾਂ ਫੈਲਿਆ ਕਿ ਉਹਨਾਂ ਨੇ ਆਪਣੀ ਕੀ ਕਹਿੰਦੇ ਨੇ ਤਾਲੀਮਾਤ ਤੋਂ ਫੈਲਾਇਆ, ਜਿਹੜਾ ਦੁਨੀਆ 'ਚ ਇਸਲਾਮ ਫੈਲਿਆ। ਕਿਤੇ ਬਦਲੇ ਦੀ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਤਾਲੀਮਾਤ ਨਹੀਂ ਦਿੱਤੀ, ਔਰ ਕਿਤੇ ਜਾਣ ਲੈਣ ਦਾ ਹੁਕਮ ਨਹੀਂ ਦਿੱਤਾ ਗਿਆ। ਔਰ ਅੱਜ ਕੀ ਕਹਿੰਦੇ ਨੇ ਐਸੀ ਵੀਡੀਓਜ਼ ਵੀ ਆਉਂਦੀਆਂ ਨੇ ਤਕਲੀਫ ਦੇ ਕਿ ਇਨਸਾਨ ਦਾ ਗਲਾ ਕੱਟਿਆ ਜਾ ਰਿਹਾ ਵੇ ਔਰ ਕਲਮਾ ਪੜ੍ਹਿਆ ਜਾ ਰਿਹਾ ਉਹਦੇ ਉੱਪਰ। ਮੈਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਦੇਖੀ, ਮੇਰਾ ਦਿਲ ਲਰਜ਼ ਗਿਆ ਕਿ ਇੱਕ ਪਤਾ ਨਹੀਂ ਕੌਣ ਲੋਕ ਸਨ, ਉਹ ਇੱਕ ਇਨਸਾਨ ਦਾ ਗਲਾ ਕੱਟ ਰਹੇ ਨੇ ਔਰ ਉਹ ਨਾਲ ਕਲਮਾ ਪੜ੍ਹ ਰਹੇ ਨੇ। ਔਰ ਬੜਾ ਉਹ ਤਕਲੀਫ ਦੇ ਵੀਡੀਓ ਸੀ, ਦੇਖੀ ਵੀ ਨਹੀਂ ਗਈ ਮੇਰੇ ਕੋਲੋਂ। ਅਤੇ ਅਸੀਂ ਇਹ ਚੀਜ਼ਾਂ ਬਹੁਤ ਤਕਲੀਫ ਦਿੰਦੀਆਂ ਨੇ। ਇਸ ਤੋਂ ਕੀ ਕਹਿੰਦੇ ਨੇ ਇੰਨਾ ਮਾਸ਼ਰਾ ਖਰਾਬ ਹੋ ਚੁੱਕਿਆ ਹੈ ਕਿ ਤੁਸੀਂ ਦੇਖੋ ਕਿ ਅਸੀਂ ਉਹਨੂੰ ਸ਼ਾਇਦ ਸੁਧਰ ਨਹੀਂ ਸਕਦਾ। ਅਤੇ ਬਹਰਹਾਲ ਅਸੀਂ ਦੁਆ ਹੀ ਕਰ ਸਕਦੇ ਹਾਂ ਕਿ ਅੱਲਾ ਪਾਕ ਹਿਦਾਇਤ ਦੇਵੇ ਸਾਰਿਆਂ ਨੂੰ। ਲੇਕਿਨ ਨਬੀ ਨਾਲ ਸਾਡੀਆਂ ਜਿਹੜੀਆਂ ਮੁਹੱਬਤਾਂ ਨੇ, ਜਿਹੜੀਆਂ ਸਾਨੂੰ ਅਕੀਦਤਾਂ ਨੇ, ਉਹ ਅਸੀਂ ਆਪਣੇ ਅਮਲ ਤੋਂ ਸਾਬਿਤ ਕਰਨੀਆਂ ਨੇ ਕਿ ਅਸੀਂ ਅੱਛਾ ਇੱਕ ਮੁਸਲਮਾਨ ਬਣਨ ਦੀ ਕੋਸ਼ਿਸ਼ ਕਰੀਏ ਕਿ ਅਸੀਂ ਅੱਛੇ ਮੁਸਲਮਾਨ ਹਾਂ ਨਾ। ਅਤੇ ਸਭ ਕੁਛ ਜੋ ਬੰਦਾ ਅੱਛਾ ਮੁਸਲਮਾਨ ਹੈ ਨਾ,
ਉਹ ਸਭ ਕੁਛ ਉਹ ਅੱਛੇ ਮੁਸਲਮਾਨ ਦੀ ਤਾਰੀਫ ਵਿੱਚ ਹਰ ਇੱਕ ਚੀਜ਼ ਆ ਜਾਂਦੀ ਹੈ ਕਿ ਉਹ ਹਰ ਇੱਕ ਅੱਛਾਈ ਉਹਦੇ ਵਿੱਚ ਹੋਏਗੀ, ਜਿਹੜਾ ਅੱਛਾ ਮੁਸਲਮਾਨ ਹੈ, ਕਿ ਉਹ ਕਿਸੇ ਨੂੰ ਆਪਣੀ ਜ਼ੁਬਾਨ ਤੋਂ ਵੀ ਤਕਲੀਫ ਨਹੀਂ ਪਹੁੰਚਾਏਗਾ, ਆਪਣੇ ਹੱਥ ਤੋਂ ਵੀ ਤਕਲੀਫ ਨਹੀਂ ਪਹੁੰਚਾਏਗਾ। ਅਗਰ ਕਿਸੇ ਮੁਹੱਲੇ 'ਚ ਰਹਿੰਦਾ ਹੈ ਤੇ ਉਹ ਆਪਣੇ ਉਹਨਾਂ ਚੀਜ਼ਾਂ ਮੁਹੱਲੇਦਾਰੀ ਦਾ ਵੀ ਖਿਆਲ ਕਰੇਗਾ। ਅਗਰ ਰਿਸ਼ਤੇਦਾਰਾਂ 'ਚ ਬੈਠਾ ਹੈ ਤਾਂ ਰਿਸ਼ਤੇਦਾਰੀ ਦਾ ਖਿਆਲ ਕਰੇਗਾ। ਅਗਰ ਉਹ ਕੀ ਕਹਿੰਦੇ ਨੇ ਉਹ ਵਾਲਿਦ ਹੈ ਤਾਂ ਆਪਣੀ ਬੇਟੀ ਨਾਲ ਸ਼ਫਕਤ ਕਰੇਗਾ। ਇਸ ਤਰ੍ਹਾਂ ਕੀ ਕਹਿੰਦੇ ਨੇ ਇਹ ਚੀਜ਼ਾਂ ਚੱਲਦੀਆਂ ਨੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਬੇਟੀ ਦੇ ਹਵਾਲੇ ਦੇ ਨਾਲ ਵੀ ਜਿਹੜਾ ਕਿਹਾ ਕਿ ਹਜ਼ਰਤ ਫਾਤਮਾ ਜਦੋਂ ਆਉਂਦੇ ਸਨ ਬੇਟੀ ਦੀ ਇੰਨੀ ਤਹਜ਼ੀਮ ਹੁੰਦੀ ਸੀ ਕਿ ਉੱਠ ਕੇ ਖੜੇ ਹੋ ਜਾਂਦੇ ਸਨ। ਉਹ ਕਹਿੰਦੇ ਸਨ ਕਿ ਫਾਤਮਾ ਆਏ ਨੇ, ਆਪਣੀ ਚਾਦਰ ਉਸ ਜਗ੍ਹਾ 'ਤੇ ਵਿਛਾ ਦਿੱਤੀ ਜਾਂਦੀ ਸੀ। ਪਰ ਅੱਜ ਬੇਟੀਆਂ ਦੇ ਨਾਲ ਕੀ ਕੀਤਾ ਜਾਂਦਾ, ਬਾਸ ਜਗ੍ਹਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਵੇ। ਕਿ ਉਹ ਜਹਾਲਤ ਦਾ ਦੌਰ ਜਿਸ ਨੂੰ ਸਾਡੇ ਨਬੀ ਨੇ ਖ਼ਤਮ ਕੀਤਾ ਸੀ ਉਹ ਫਿਰ ਆ ਗਿਆ। ਬੇਟੀ ਦਾ ਦੁਨੀਆ 'ਚ ਆਉਣਾ ਹੀ ਬਹੁਤ ਬੁਰਾ ਸਮਝਿਆ ਜਾਂਦਾ ਵੇ ਕਿ ਦੁਨੀਆ 'ਚ ਆ ਗਈ ਹੈ, ਪਤਾ ਨਹੀਂ ਸਾਡੇ ਵਾਸਤੇ ਕਿਹੜੀ ਮੁਸੀਬਤ ਆ ਗਈ। ਸਭ ਜਗ੍ਹਾ ਨਹੀਂ ਹੈ ਇਸ ਤਰ੍ਹਾਂ, ਲੇਕਿਨ ਬਹੁਤ ਸਾਰੀਆਂ ਜਗ੍ਹਾ 'ਤੇ ਹਲੇ ਵੀ ਇਸ ਤਰ੍ਹਾਂ ਹੀ ਹੈ। ਹਰ ਜਗ੍ਹਾ ਬੇਟੀ ਦਾ ਨਹੀਂ ਹੈ ਕਿ ਮੈਂ ਹਰ ਇੱਕ ਨੂੰ ਕਹਿ ਰਹੀ ਹਾਂ, ਲੇਕਿਨ ਬਹੁਤ ਸਾਰੇ ਹਲੇ ਇਲਾਕੇ ਜਾਂ ਐਸੇ ਲੋਕ ਹੈਗੇ ਨੇ, ਐਸੀ ਸੋਚ ਹੈਗੀ ਕਿ ਬੇਟੀ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਵੇ ਕਿ ਕਹਿੰਦੇ ਨੇ ਨਬੀ ਦੀ ਤਾਲੀਮਾਤ ਪਿੱਛੇ ਔਰ ਕੀ ਕਹਿੰਦੇ ਨੇ ਆਪਣੇ ਉਹ ਚੀਜ਼ ਅੱਗੇ ਨੇ। ਅਤੇ ਉਹ ਸਾਡੇ ਨਬੀ ਨੇ ਉੱਠ ਕੇ ਤਾਜ਼ੀਮ ਕਰਕੇ ਦੱਸਿਆ ਕਿ ਬੇਟੀ ਦੀ ਕਿੰਨੀ ਤਾਜ਼ੀਮ ਹੈ। ਉਹ ਸਾਰੇ ਨਬੀ ਨੇ ਦੱਸਿਆ। ਅਤੇ ਇਸ ਤਰ੍ਹਾਂ ਹਰ ਇੱਕ ਆਪਣੇ ਅਮਲ ਦੇ ਨਾਲ ਉਹਨਾਂ ਨੇ ਆਪਣੇ ਕੱਪੜੇ ਵੀ ਸੀਤੇ, ਪੇਵੰਦ ਲਾਏ ਆਪਣੇ ਕੱਪੜਿਆਂ ਨੂੰ, ਆਪਣੀ ਜੁੱਤੀ ਵੀ ਗੰਢੀ। ਉਹਨਾਂ ਨੇ ਆਪਣੇ ਕੰਮ ਵੀ ਆਪਣੇ ਹੱਥਾਂ ਨਾਲ ਕੀਤੇ। ਉਹਨਾਂ ਨੇ ਦੱਸਿਆ ਕਿ ਆਪਣੇ ਕੰਮ ਖੁਦ ਕਰਨ 'ਚ ਕੋਈ ਸ਼ਰਮ ਨਹੀਂ ਹੈ, ਕੋਈ ਉਹ ਕੁਛ ਨਹੀਂ ਹੈ। ਔਰ ਉਹਨਾਂ ਨੇ ਆਪਣੀਆਂ ਕੀ ਕਹਿੰਦੇ ਨੇ ਜਿਹੜੇ ਉਹ ਐਸੇ ਆਉਂਦੇ ਸਨ ਗਰੀਬ ਮਸਕੀਨ, ਉਹਨਾਂ ਦੀ ਮਦਦ ਵੀ ਕੀਤੀ। ਉਹਨਾਂ ਨੇ ਹਰ ਪੱਥਰ ਖਾਏ ਸਾਡੇ ਨਬੀ ਨੇ। ਔਰ ਇਸਲਾਮ ਇਸ ਤਰ੍ਹਾਂ ਫੈਲਿਆ, ਇਸਲਾਮ ਇਸ ਤਰ੍ਹਾਂ ਨਹੀਂ ਫੈਲਿਆ ਕਿ ਡੰਡੇ ਦੇ ਜ਼ੋਰ 'ਤੇ। ਇਸਲਾਮ ਫੈਲਿਆ ਪਿਆਰ ਔਰ ਮੁਹੱਬਤ ਦਾ ਜਿਹੜਾ ਪੈਗਾਮ ਦੇ ਕੇ, ਕਿ ਉਹਨਾਂ ਨੇ ਪੈਗਾਮ ਦਿੱਤਾ ਕਿ ਮੁਹੱਬਤ, ਅਮਨ, ਸਲਾਮਤੀ, ਫਿਰ ਇਸਲਾਮ ਫੈਲਿਆ। ਇਸ ਤਰ੍ਹਾਂ ਸਾਰੇ ਉਹਨਾਂ ਦੀ ਜ਼ਾਤ ਨੂੰ ਅਸੀਂ ਜਿੰਨਾ ਵੀ ਡਿਸਕਸ ਕਰੀਏ, ਜਿੰਨੀ ਉੱਤੇ ਗੱਲ ਕਰੀਏ ਉਹ ਘੱਟ ਹੈ। ਉਹ ਤਾਂ ਮੈਂ ਕਹਿੰਦੀ ਹਾਂ ਦੁਨੀਆ ਭਰ ਦੇ ਲੋਕ ਅਗਰ ਕਿਤਾਬਾਂ ਲਿਖਦੇ ਨਾ ਤਾਂ ਵੀ ਘੱਟ ਨੇ ਕਿ ਇੰਨਾ ਕਿ ਕਹਿੰਦੇ ਨੇ ਉਹਨਾਂ ਦੀ ਬੜੀ ਸ਼ਾਨ ਹੈ। ਅਸੀਂ ਕੀ ਬਿਆਨ ਕਰ ਸਕਦੇ ਹਾਂ ਉਸ ਸ਼ਾਨ ਨੂੰ। ਬਸ ਅਸੀਂ ਆਵੇ ਕਿ ਰਲ ਮਿਲ ਕੇ ਥੋੜ੍ਹਾ ਜਿਹਾ ਤੁਸੀਂ ਕਿਹਾ ਬਚਪਨ ਦੀਆਂ ਯਾਦਾਂ ਦੇ ਹਵਾਲੇ ਦੇ ਨਾਲ ਗੱਲ ਕਰ ਦੇਵੋ। ਅਤੇ ਅਸੀਂ ਕੀ ਕਹਿੰਦੇ ਨੇ ਮੈਂ ਆਪਣੇ ਮੁਸਤਫਾ ਦਾ ਨਾਮ ਹੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ, ਮੈਨੂੰ ਇੰਨਾ ਅੱਛਾ ਲੱਗਦਾ ਸੀ ਮੁਸਤਫਾ ਨਾਮ, ਮੁਹੰਮਦ ਮੁਸਤਫਾ। ਅਤੇ ਮੈਂ ਕੀ ਕਹਿੰਦੇ ਨੇ ਫਿਰ ਉਹ ਅਸੀਂ ਆਪਣੇ ਮੁਸਤਫਾ ਦਾ ਨਾਮ ਹੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ 'ਤੇ ਰੱਖਿਆ। ਮੈਨੂੰ ਬੜਾ ਚੰਗਾ ਲੱਗਦਾ ਸੀ, ਬਹੁਤ ਚੰਗਾ ਲੱਗਦਾ ਸੀ। ਅਤੇ ਫਿਰ ਅਸੀਂ ਜਦੋਂ ਮੁਸਤਫਾ ਹੋਇਆ ਨਾ ਤਾਂ ਉਹਦਾ ਨਾਂ ਰੱਖਿਆ ਆਪਣੇ ਨਬੀ ਦੀ ਅਕੀਦਤ ਵਿੱਚ, ਉਹਨਾਂ ਦਾ ਨਾਂ ਜਿਹੜਾ ਵੀ ਨਾ ਅਸੀਂ ਮੁਸਤਫਾ ਲਈ ਜਿਹੜਾ ਨਾ ਚੁਣਿਆ। ਅਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਇਹ ਵਿੱਚ ਤਵਾਲਤ ਹੋ ਜਾਂਦੀ ਹੈ ਮੇਰੀ ਗੱਲ ਦੀ ਖਾਸੀ। ਅਤੇ ਫਿਰ ਮਿਲਦੇ ਹਾਂ ਇਨਸ਼ਾ ਅੱਲਾ, ਨਾਲ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਰਹਾਂਗੇ। ਨਾਲ ਅਸੀਂ ਕੀ ਕਹਿੰਦੇ ਨੇ ਰਬੀਉਲ ਅੱਵਲ ਵਿੱਚ ਮੁਖਤਲਿਫ ਹਵਾਲਿਆਂ ਨਾਲ ਉਹਨਾਂ ਦਾ ਜ਼ਿਕਰ ਅਸੀਂ ਕਰਦੇ ਰਹਾਂਗੇ। ਅਤੇ ਤੁਸੀਂ ਵੀ ਕੀ ਕਹਿੰਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਜ਼ਮਾਨੇ 'ਚ ਕਿਸ ਤਰ੍ਹਾਂ ਤੁਸੀਂ ਕਰਦੇ ਸੋ, ਜਾਂ ਤੁਸੀਂ ਈਦ ਮਿਲਾਦੁਨ ਨਬੀ ਕਿਸ ਤਰ੍ਹਾਂ ਕਰਦੇ ਹੋ। ਅਤੇ ਫਿਰ ਇਨਸ਼ਾ ਅੱਲਾ ਮਿਲਦੇ ਹਾਂ ਨਵੀਂ ਗੱਲ ਦੇ ਨਾਲ। ਇਹ ਜ਼ਿਕਰ ਅਸੀਂ ਜਾਰੀ ਰੱਖਾਂਗੇ। ਮੁਹੰਮਦ का रोज़ा करीब आ रहा है, बुलंदी पे अपना नसीब आ रहा है। ਤੇ ਮੁਹੰਮਦ ਦਾ ਰੋਜ਼ਾ ਕਰੀਬ ਆ ਰਿਹਾ ਹੈ ਤੇ ਬੁਲੰਦੀ ਤੇ ਆਪਣਾ ਨਸੀਬ ਜਾ ਰਿਹਾ ਹੈ। ਅੱਲਾ ਹਾਫਿਜ਼ ਤੇ ਰੱਬ ਰੱਖਾ।